ਜੀ। ਅਗਲੀ ਹਮ ਖਬਰ ਵੱਲ ਚੱਲੀਏ ਤਾਂ ਕਹਿੰਦੇ ਵੀ 1400 ਦੇ ਕਰੀਬ ਫਲਾਈਟਸ ਕੈਂਸਲ ਕੀਤੀਆਂ ਗਈਆਂ ਆ, ਖ਼ਾਸ ਕਰਕੇ ਥੰਡਰ ਸਟੋਰਮਸ ਨੂੰ ਲੈ ਕੇ ਈਸਟ ਕੋਸਟ ਦੇ ਵਿੱਚ। ਆਪਾਂ ਖਬਰ ਵੀ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਵਾਈਟ ਹਾਊਸ ਦੇ ਲਾਗੇ ਲਾਈਟਨਿੰਗ ਪਈ ਤੇ ਉਹਦੇ ਨਾਲ ਹੁਣ ਸਵੇਰੇ ਆਪਾਂ ਜਦੋਂ ਖਬਰ ਸਾਂਝੀ ਕੀਤੀ ਸੀ 2 ਮੌਤਾਂ ਤੇ ਹੁਣ ਕਹਿੰਦੇ ਵੀ ਉਹਦੇ ਨਾਲ 3 ਮੌਤਾਂ ਹੋ ਗਈਆਂ ਹੈਗੀਆਂ। ਈਸਟਰ ਫਰਾਈਡੇ ਨੂੰ 8:30 ਵਜੇ ਦੇ ਕਰੀਬ 1500 ਫਲਾਈਟਸ ਕੈਂਸਲ ਕਰ ਦਿੱਤੀਆਂ ਗਈਆਂ, 7200 ਦੇ ਕਰੀਬ ਡਿਲੇ ਕੀਤੀਆਂ ਗਈਆਂ ਹੈਗੀਆਂ। ਫਲਾਈਟ ਅਵੇਅਰ ਜੋ ਹੈਗਾ ਵੈਬਸਾਈਟ, ਉਹਨਾਂ ਦੇ ਮੁਤਾਬਕ ਇਹ ਦੱਸਿਆ ਗਿਆ ਹੈ। ਕਹਿੰਦੇ ਵੀ ਇਕੱਲਾ ਹੁਣ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਫਲਾਈਟਸ ਕੈਂਸਲ ਹੋ ਸਕਦੀਆਂ ਹੈਗੀਆਂ। ਇਹ ਥੰਡਰ ਸਟੋਰਮ, ਲਾਈਟਨਿੰਗ, ਇਹ ਇੱਕ ਹੁਣ ਵੱਡਾ ਇਸ਼ੂ ਬਣਦਾ ਜਾ ਰਿਹਾ। ਇਸ ਤੋਂ ਪਹਿਲਾਂ ਉਹਨਾਂ ਦੇ EMPLOYEE ਸ਼ਾਰਟੇਜ ਸੀਗੇ। ਅਮਰੀਕਨ 에ਅਰਲਾਈਨ ਨੇ ਵੀ 260 ਫਲਾਈਟਸ ਕੈਂਸਲ ਕੀਤੀਆਂ, ਜੋ 8.5% ਉਹਨਾਂ ਦੀ ਟੋਟਲ ਫਲਾਈਟ ਦਾ ਬਣਦਾ ਹੈ। ਰਿਪਬਲਿਕਨ 에ਅਰਲਾਈਨ, ਅਮਰੀਕਨ ਈਗਲ, ਡੈਲਟਾ, ਯੂਨਾਈਟਿਡ ਐਕਸਪ੍ਰੈਸ, ਇਹ ਸਾਰਿਆਂ ਨੇ ਜੋ ਆ ਫਲਾਈਟਸ ਕੈਂਸਲ ਕੀਤੀਆਂ। 10ਵੀਂ ਐਨੀਵਰਸਰੀ ਆ। ਅੱਜ ਤੋਂ 10 ਸਾਲ ਪਹਿਲਾਂ ਐਗਜ਼ੈਕਟਲੀ ਅਗਸਤ 5 ਨੂੰ ਇੱਕ ਵਾਈਟ ਸੁਪਰਮਿਸਟ ਨੇ ਗੁਰਦੁਆਰਾ ਸਾਹਿਬ ਓਕ ਕ੍ਰੀਕ ਵਿਸਕੌਨਸਨ ਦੇ ਵਿੱਚ ਐਂਟਰ ਹੋ ਕੇ ਸ਼ਰੇਆਮ ਗੋਲੀਆਂ ਚਲਾਤੀਆਂ, ਜਿਹਦੇ ਨਾਲ 6 ਜਣਿਆਂ ਦੀ ਮੌਤ ਹੋ ਗਈ ਸੀ। ਤੇ ਉਹਦੇ ਸੰਬੰਧ ਦੇ ਵਿੱਚ 10 ਸਾਲ ਹੋ ਗਏ ਆ। ਅੱਜ ਵਿਸਕੌਨਸਨ ਦੇ ਗਵਰਨਰ ਵੀ ਉੱਥੇ ਗੁਰਦੁਆਰਾ ਸਾਹਿਬ ਪਹੁੰਚੇ ਹੈਗੇ ਆ। ਪੂਰੇ ਅਮਰੀਕਾ ਦੇ ਵਿੱਚ ਜੋ ਇਨੋਸੈਂਟ ਸਿੱਖ ਸੀ, ਜਿਨ੍ਹਾਂ ਨੂੰ ਇੱਕ ਟੈਰਰਿਸਟ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈਗਾ। NPR ਨੇ ਇੱਕ ਬਹੁਤ ਵੱਡੀ ਅੱਜ ਰਿਪੋਰਟ ਇਸ਼ੂ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਹਜੇ ਵੀ ਜੋ ਸਿੱਖ ਆ ਉਹ ਹੇਟ ਦਾ ਸ਼ਿਕਾਰ ਹੁੰਦੇ ਹੈਗੇ ਆ। ਬਹੁਤ ਸਾਰੇ ਹੋਰ ਵੀ ਸਾਊਥ ਏਸ਼ੀਅਨ ਮੂਲ ਦੇ ਲੋਕਾਂ ਦੇ ਉੱਤੇ ਇਹ ਕੰਮ ਚੱਲਦਾ ਹੈਗਾ। 9/11 ਤੋਂ ਸ਼ੁਰੂ ਹੋਇਆ ਕੰਮ ਹਜੇ ਤੱਕ ਇਹ ਰੁਕਿਆ ਨਹੀਂ। ਪਿਛਲੇ ਮਹੀਨਿਆਂ ਦੇ ਵਿੱਚ ਨਿਊਯਾਰਕ ਦੇ ਵਿੱਚ 2 ਸਿੱਖਾਂ ਨੂੰ ਵੀ ਮਾਰਿਆ ਗਿਆ ਸੀ। ਆਪਾਂ ਦੇਖਿਆ ਉਹਨਾਂ ਦੇ ਚਾਕੂ ਵੀ ਮਾਰੇ ਗਏ ਸੀ, ਇੱਕ ਬਜ਼ੁਰਗ ਵੀ ਸੀ। 9/11 ਜਦੋਂ ਸਭ ਤੋਂ ਪਹਿਲਾਂ ਬਲਵੀਰ ਸਿੰਘ ਸੋਢੀ, ਜਿਨ੍ਹਾਂ ਦਾ ਗੈਸ ਸਟੇਸ਼ਨ ਸੀ, ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ। ਸੋ ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜੋ ਵਿਕਟਮ ਸੀ, ਉਹਨਾਂ ਦੇ ਰਿਸ਼ਤੇਦਾਰ ਵੀ ਅੱਜ ਉੱਥੇ ਇਕੱਠੇ ਹੋਏ ਆ। ਵੀਕਐਂਡ ਦੇ ਉੱਤੇ ਪੂਰਾ ਪ੍ਰੋਗਰਾਮ ਰੱਖਿਆ ਹੋਇਆ ਹੈਗਾ ਉਹਨਾਂ ਨੂੰ ਯਾਦ ਕਰਨ ਲਈ, ਤੇ ਪਲੱਸ ਪੂਰੀ ਅਮਰੀਕਾ ਦੇ ਵਿੱਚ ਦੁਨੀਆ ਨੂੰ ਦੱਸਣ ਦੇ ਲਈ ਵੀ ਜੋ ਹੇਟ ਕ੍ਰਾਈਮ ਆ ਅਗੇਂਸਟ ਈਸਟ ਏਸ਼ੀਅਨਸ, ਉਹ ਬੰਦ ਹੋਣਾ ਚਾਹੀਦਾ ਹੈ। ਜੀ ਬਿਲਕੁਲ। ਸੋ ਇਹ 3 ਰੋਜ਼ਾ ਉੱਥੇ ਸਮਾਗਮ ਜਿਹੜੇ ਉਹ ਚੱਲਣੇ ਅੱਜ ਤੋਂ ਜਿਹੜੇ ਉਹ ਸ਼ੁਰੂ ਹੋਏ ਆ। ਅੱਜ ਰਿਮੈਂਬਰੈਂਸ ਵਿਜਲ ਜਿਹੜੀ ਆ ਉਹਨਾਂ ਦੀ ਯਾਦ ਦੇ ਵਿੱਚ ਕੀਤੀ ਗਈ ਆ। ਕੱਲ੍ਹ ਨੂੰ ਵੀ ਵੱਖ-ਵੱਖ ਕਮਿਊਨਿਟੀ ਦੇ ਜਿਹੜੇ ਪ੍ਰੋਗਰਾਮ, ਤੇ ਪਰਸੋਂ ਜਦੋਂ ਪਾਠ ਤੋਂ ਉਪਰੰਤ ਉਹਨਾਂ ਦੀ ਸੰਪੂਰਨਤਾ ਦੇ ਉਪਰੰਤ ਜਿਹੜੇ ਸਮਾਗਮ ਆ ਉੱਥੇ ਰੱਖੇ ਗਏ ਹੈਗੇ ਆ। ਸੋ 10ਵੀਂ ਬਰਸੀ ਜਿਹੜੀ ਆ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਅੱਜ ਤੋਂ ਉਹ ਸਮਾਗਮ ਜਿਹੜੇ ਉਹ ਸ਼ੁਰੂ ਨੇ, ਉਹ ਮਨਾਏ ਜਾ ਰਹੇ ਆ। ਤੇ ਆਪਾਂ ਜਿੱਦਾਂ ਪਹਿਲਾਂ ਵੀ ਕਿਹਾ, ਅੱਜ ਫੇਰ ਕਹਿੰਦੇ ਆ ਵੀ ਅਮਰੀਕਾ ਭਰ ਦੇ ਵਿੱਚ ਸਾਰੇ ਹੀ ਜਿੰਨੇ ਵੀ ਗੁਰੂ ਘਰ ਰਹੇ ਹੋ, ਜ਼ਰੂਰ ਇਸ ਵੀਕਐਂਡ ਦੇ ਉੱਤੇ ਇੱਦਾਂ ਦੇ ਸਮਾਗਮ ਰੱਖਣ। ਉਹਨਾਂ ਦੀ ਯਾਦ ਦੇ ਵਿੱਚ ਰਿਮੈਂਬਰੈਂਸ ਜਾਂ ਕੈਂਡਲ ਲਾਈਟ ਵਿਜਲਸ ਜਿਹੜੀਆਂ ਆ, ਉਹ ਚਾਹੇ ਐਤਵਾਰ ਨੂੰ ਕਰਨ, ਚਾਹੇ ਕੱਲ੍ਹ ਨੂੰ ਕਰਨ, ਉਹ ਜ਼ਰੂਰ ਰੱਖਣ। ਤੇ ਜੇ ਕਿਸੇ ਨੇ ਕੋਈ ਇੱਦਾਂ ਦੇ ਪ੍ਰੋਗਰਾਮ ਉਲੀਕੇ ਨੇ ਉਹਨਾਂ ਨੂੰ ਯਾਦ ਕਰਨ ਦੇ ਲਈ, ਤਾਂ ਉਹ ਜ਼ਰੂਰ ਸਾਨੂੰ ਰੇਡੀਓ ਦੇ ਉੱਤੇ ਇਤਲਾਹ ਕਰਨ, ਤੇ ਆਪਾਂ ਬਾਕੀਆਂ ਦੇ ਨਾਲ ਉਸਨੂੰ ਉਹਨਾਂ ਸ਼ਹਿਰਾਂ ਦੇ ਸਾਂਝੇ ਕਰਾਂਗੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ